ਵੱਡੇ ਭਰਾ ਦੀ ਉਮਰ 70 ਸਾਲ ਤੇ ਛੋਟੇ ਦੀ 60 ਸਾਲ ਤੇ ਅਦਾਲਤ 'ਚ ਕੇਸ ਕਰਤਾ ਨਿੱਕੇ ਨੇ ਵੱਡੇ ਤੇ। ਇਹ ਸਊਦੀਆ ਦਾ ਵਾਕਿਆ ਵੀ ਮਾਂ ਮੈਂ ਲੈਣੀ ਇਹਦੇ ਕੋਲੋਂ, ਇਹ ਮਾਂ ਦੀ ਖਿਦਮਤ ਕਰਦਾ ਤੇ ਮੈਂ ਵੀ ਹੱਕ ਰੱਖਣਾ ਆਪਣੀ ਮਾਂ ਦੀ ਖਿਦਮਤ ਕਰਨ ਵਾਸਤੇ। ਜੱਜ ਨੇ ਆਖਿਆ ਵੀ ਅਗਲੀ ਪੇਸ਼ੀ ਤੇ ਆਪਣੀ ਮਾਂ ਨੂੰ ਤੇ ਵੱਡੇ ਭਰਾ ਨੂੰ ਲੈ ਕੇ ਆਈ ਤੇ ਫਿਰ ਮੈਂ ਫੈਸਲਾ ਕਰਾਂਗਾ। ਜਦੋਂ ਅਗਲੀ ਪੇਸ਼ੀ ਆਈ ਤੇ ਤਿੰਨੇ ਮਾਂ ਪੁੱਤਰ ਉੱਥੇ ਚਲੇ ਗਏ। ਜੱਜ ਨੇ ਆਪਣੀ ਕੁਰਸੀ ਤੋਂ ਉੱਠ ਕੇ ਤੇ ਮਾਂ ਦੀਆਂ ਕਦਮਾਂ 'ਚ ਆ ਗਿਆ। ਉਹਨੇ ਆਖਿਆ ਮਾਂ ਬੜੇ ਬੜੇ ਫੈਸਲੇ ਕੀਤੇ ਨੇ, ਬੜੇ ਬੜੇ ਕੇਸ ਸੁਣੇ ਨੇ, ਪਰ ਇਸ ਤਰ੍ਹਾਂ ਦਾ ਕੋਈ ਨਹੀਂ ਸੁਣਿਆ ਵੀ ਕੋਈ ਪੁੱਤਰ ਕੇਸ ਕਰ ਦੇਵੇ ਕਿ ਮੈਂ ਮਾਂ ਲੈਣੀ ਆਪਣੀ। ਮਾਂ ਨੇ ਆਖਿਆ ਗੱਲ ਇਹ ਵੀ ਜਿਹੜਾ ਤੈਨੂੰ ਚੰਗਾ ਲੱਗਦਾ ਫੈਸਲਾ ਕਰਦੇ। ਜੱਜ ਨੇ ਆਖਿਆ ਨਹੀਂ ਮਾਂ ਤੂੰ ਦੱਸ ਕਿੱਧਰ ਜਾਣਾ, ਮੈਂ ਵੱਡੇ ਪੁੱਤਰ ਨਾਲ ਜਾਣਾ ਜਾਂ ਨਿੱਕੇ ਨਾਲ ਜਾਣਾ। ਮਾਂ ਨੇ ਆਖਿਆ ਨਹੀਂ ਮੇਰੇ ਵਾਸਤੇ ਦੋਵੇਂ ਇੱਕੋ ਜਿਹੇ ਨੇ, ਮੈਨੂੰ ਦੋਵੇਂ ਹੀ ਪਿਆਰੇ ਨੇ, ਮੇਰੀ ਦੋਵੇਂ ਖਿਦਮਤ ਕਰਦੇ ਨੇ, ਪਰ ਜੱਜ ਸਾਹਿਬ ਜੋ ਤੁਹਾਨੂੰ ਚੰਗਾ ਲੱਗਦਾ ਫੈਸਲਾ ਕਰ ਦਿਓ। ਜੱਜ ਨੇ ਸੋਚਿਆ ਵੀ ਸ਼ੁਰੂ ਲਾ ਤੋਂ ਮਾਂ 70 ਸਾਲ ਵਾਲੇ ਕੋਲ ਰਹਿ ਰਹੀ ਹੈ ਤੇ ਹੁਣ ਖਿਦਮਤ ਦਾ ਛੋਟੇ ਨੂੰ ਮੌਕਾ ਦੇ ਦਈਏ। ਜਦੋਂ ਜੱਜ ਨੇ ਫੈਸਲਾ ਕਰ ਦਿੱਤਾ ਵੀ ਜਿਹੜਾ ਛੋਟਾ ਮਾਂ ਉਹਦੇ ਕੋਲ ਰਵੇਗੀ, ਉਹ ਮਾਂ ਦੀ ਖਿਦਮਤ ਕਰੇਗਾ, ਤੇ ਵੱਡਾ ਭਰਾ ਜਿਹੜਾ ਉਹ ਰੋਣ ਲੱਗ ਪਿਆ। ਜੱਜ ਆਂਦਾ ਵੀ ਗੱਲ ਇਹ ਵੀ ਜਾਇਦਾਦ ਤੋਂ ਭਰਾ ਲੜਦੇ ਵੇਖੇ, ਮਰਲਿਆਂ ਤੋਂ ਲੜਦੇ ਵੇਖੇ, ਪੈਸਿਆਂ ਤੋਂ ਲੜਦੇ ਵੇਖੇ, ਲੇਕਿਨ ਮਾਂ ਤੋਂ ਪਹਿਲੀ ਵਾਰੀ ਵੇਖਿਆ ਕਿਉਂ ਵੀ ਪੁੱਤਰ ਰੋਂਦਾ ਕਿ ਮਾਂ ਮੈਂ ਖੜਨੀ ਹੈ। ਉਹਨੂੰ ਪੁੱਛਿਆ ਤੂੰ ਰੋਣਾ ਕਿਉਂ? ਨੇ ਕਿ ਮੈਂ ਰੋਣਾ ਅੱਜ ਵੀ ਮੈਂ ਵਡੇਰਾ ਹੋ ਗਿਆ ਵਾਂ, ਮੇਰੀ 70 ਸਾਲ ਉਮਰ ਹੋ ਗਈ, ਮੇਰੇ ਬੁਢਾਪੇ ਨੇ ਮੇਰੀ ਮਾਂ ਮੇਰੇ ਕੋਲੋਂ ਖੋਹ ਲਈ ਹੈ। ਉਹ ਅਖਬਾਰ 'ਚ ਲੱਗਾ ਕਿ ਉਸ ਤੋਂ ਚੌਥੇ ਦਿਨ ਬਾਅਦ ਉਹ ਵੱਡਾ ਪੁੱਤਰ ਫੌਤ ਹੋ ਗਿਆ, ਦੁਨੀਆ ਤੇ ਨਹੀਂ ਰਹਿ ਸਕਿਆ ਮਾਂ ਦੀ ਜਦਾਈ ਤੋਂ ਬਗੈਰ, ਕਿ ਮਾਂ ਦੀ ਮੈਂ ਖਿਦਮਤ ਕਰਨੀ ਹੈ। ਗੱਲ ਇਹ ਵੀ ਇੱਕ ਤੇ ਉਹ ਵਾਕਿਆ ਤੇ ਦੂਸਰੇ ਸਾਡੇ ਰੋਜ਼ਮਰਾ ਦੇ ਸਾਡੇ ਆਂਢ ਗੁਆਂਢ ਸਾਡੇ ਸੱਜੇ ਖੱਬੇ ਵਾਕਿਆ ਹੁੰਦੇ ਨੇ ਪਏ। ਜਿਹੜੇ ਬੰਦੇ ਮਾਂ ਨੂੰ ਮਾਂ ਨਹੀਂ ਤੇ ਪਿਓ ਨੂੰ ਪਿਓ ਨਹੀਂ ਆਂਦੇ, ਉਹ ਆਂਦੇ ਨੇ ਅਗਰ ਅਸੀਂ ਮਾਂ ਘਰ 'ਚ ਰੱਖੀ ਤਾਂ ਸਾਡਾ ਰਿਜ਼ਕ ਘਟ ਜਾਣਾ, ਜਾਂ ਅਸੀਂ ਪਿਓ ਘਰ 'ਚ ਰੱਖਿਆ ਤਾਂ ਰਿਜ਼ਕ ਘਟ ਜਾਣਾ। ਮੈਂ ਇਸ ਤਰ੍ਹਾਂ ਦੇ ਅੱਖੀ ਵੇਖੇ ਨੇ ਬੰਦੇ, ਪਰ ਮੈਂ ਨਾ ਨਹੀਂ ਦੋਸਤਾ, ਇਹਦਾ ਉਲਟੀ। ਅਗਰ ਤੂੰ ਆਪਣੀ ਆਖਰਤ ਤੇ ਆਪਣੀ ਦੁਨੀਆ ਸਵਾਰਨੀ ਚਾਹੁੰਦਾ ਤੇ ਮਾਂ ਪਿਓ ਦੀ ਖਿਦਮਤ ਕਰ। ਤੇਰਾ ਸਭ ਤੋਂ ਜ਼ਿਆਦਾ ਪੈਸਾ ਲੱਗਾ ਜਾਂ ਸਭ ਤੋਂ ਜ਼ਿਆਦਾ ਵਕਤ ਗੁਜ਼ਰੇ ਦੀ ਕੀਮਤ ਉਹਦੀ ਜਿਹੜਾ ਤੂੰ ਆਪਣੇ ਮਾਂ ਪਿਓ ਦੀ ਖਿਦਮਤ 'ਚ ਜਾਂ ਉਹਨਾਂ ਦੇ ਉੱਤੇ ਖਰਚ ਕਰਨਾ, ਤੇਰਾ ਸਹੀ ਮਾਲ ਉਹੀ ਖਰਚ ਹੋ ਰਿਹਾ ਵੇ। ਬਾਕੀ ਮੇਰੀ ਦੁਆ ਹੈ ਅੱਲਾਹ ਪਾਕ ਸਭ ਨੂੰ ਮਾਂ ਪਿਓ ਦੇ ਫਰਮਾਬਰਦਾਰ ਬਣਾਏ ਤੇ ਨੇਕ ਬਣਾਏ।